अन उस्मान रदियल्लाहु अन्हा अनिन नबी सल्लल्लाहु अलैहि व आलिहि वसल्लम क़ाल खैरुकुम मन तअल्लमल कुरआन व अल्लमहु। हज़रत उस्मान बिन अफ़ान रज़ियल्लाहु तआला अन्हा तो रवायत है कि हजूर नबी अकरम सल्लल्लाहु अलैहि वालैहि वसल्लम ने फरमाया, ਤੁਹਾਡੇ ਵਿੱਚੋਂ ਬਿਹਤਰ ਉਹ ਹੈ ਜਿਹੜਾ ਕੁਰਾਨ ਸਿੱਖੇ ਤੇ ਸਿਖਾਵੇ। ਕੁਰਾਨ ਪਾਕ ਦੀ ਸੂਰਾ ਰੂਮ ਦੀ ਆਇਤ ਨੰਬਰ 22 ਵਿੱਚ ਰੱਬ ਤਾਲਾ ਨੇ ਜ਼ਬਾਨਾਂ ਨੂੰ ਆਪਣੀ ਨਿਸ਼ਾਨੀਆਂ ਵਿੱਚੋਂ ਨਿਸ਼ਾਨੀ ਆਖਿਆ ਤੇ ਇਰਸ਼ਾਦ ਹੋਇਆ, ਤੇ ਉਹਦੀਆਂ ਨਿਸ਼ਾਨੀਆਂ ਵਿੱਚੋਂ ਅਸਮਾਨਾਂ ਤੇ ਜ਼ਮੀਨ ਦੀ ਪੈਦਾਇਸ਼ ਤੇ ਤੁਹਾਡੀਆਂ ਬੋਲੀਆਂ ਤੇ ਤੁਹਾਡੇ ਰੰਗਾਂ ਦਾ ਵੱਖੋ-ਵੱਖ ਹੋਣਾ ਵੀ ਏ। ਬੇਸ਼ੱਕ ਉਹਦੇ ਵਿੱਚ ਜਾਣਨ ਵਾਲਿਆਂ ਲਈ ਜ਼ਰੂਰ ਨਿਸ਼ਾਨੀਆਂ ਨੇ। ਤਹਿਕੀਕ ਦੇ ਮੁਤਾਬਕ ਪੰਜਾਬੀ ਜ਼ਬਾਨ 10,000 ਸਾਲਾ ਕਦੀਮ ਤਾਰੀਖ ਰੱਖਦੀ ਏ ਤੇ ਇਸ ਵੇਲੇ ਵੀ ਆਲਮ ਇਸਲਾਮ ਦੀ ਤੀਜੀ, ਬਰੇ ਸਗੀਰ ਦੇ ਮੁਸਲਮਾਨਾਂ ਦੀ ਦੂਜੀ ਤੇ ਦੁਨੀਆ ਦੀ ਨਵੀਂ ਵੱਡੀ ਜ਼ਬਾਨ ਏ ਤੇ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਜ਼ਬਾਨ ਵੀ ਪੰਜਾਬੀ ਏ। ਇਸ ਲਈ ਪੰਜਾਬੀ ਜ਼ਬਾਨ ਵਿੱਚ ਕੁਰਾਨ ਪਾਕ ਦੇ ਤਰਜਮੇ ਦੀ ਅਹਿਮੀਅਤ ਤੇ ਜ਼ਰੂਰਤ ਹਮੇਸ਼ਾ ਤੋਂ ਹੀ ਰਹੀ ਏ, ਜਿਹੜੀ ਕਿ ਗੁਜ਼ਰਦੇ ਵਕਤ ਦੇ ਨਾਲ-ਨਾਲ ਹੋਰ ਵੀ ਢੇਰ ਹੁੰਦੀ ਗਈ। ਉਂਝ ਤੇ ਕੁਰਾਨ ਪਾਕ ਦੇ ਪੰਜਾਬੀ ਜ਼ਬਾਨ ਵਿੱਚ ਪਹਿਲਾਂ ਵੀ ਕਈ ਤਰਜਮੇ ਕੀਤੇ ਜਾ ਚੁੱਕੇ ਨੇ, ਜਿਨ੍ਹਾਂ ਦਾ ਆਗਾਜ਼ ਪੰਜਾਬ ਵਿੱਚ ਇਸਲਾਮ ਦੇ ਜ਼ਹੂਰ ਦੇ ਨਾਲ ਹੀ ਹੋ ਗਿਆ ਹੈ। ਪਿਛਲੀ ਕੁਝ ਸਦੀਆਂ ਵਿੱਚ ਵੀ ਕੁਰਾਨ ਪਾਕ ਦੇ ਪੰਜਾਬੀ ਜ਼ਬਾਨ ਵਿੱਚ ਕਈ ਤਰਜਮੇ ਹੋਏ, ਜਿਨ੍ਹਾਂ ਵਿੱਚ ਇੱਕ ਤਰਜਮਾ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਸਨ 1810 ਵਿੱਚ ਹੋਇਆ, ਜਦ ਉਹਨਾਂ ਦੇ ਵਜ਼ੀਰ ਫ਼ਕੀਰ ਅਜ਼ੀਜ਼ੁੱਦੀਨ ਨੇ ਪੰਜਾਬੀ ਤਰਜਮਾ ਕਰਵਾਇਆ ਤੇ 47 ਦੀ ਵੰਡ ਤੋਂ ਪਹਿਲਾਂ ਮਜ਼ਹਬੀ ਹਮ ਆਹੰਗੀ ਤੇ ਉਹ ਯਾਦਗਾਰ ਮਿਸਾਲ ਤੇ ਅਕਸਰ ਨੂੰ ਹੀ ਪਤਾ ਹੋ ਸੀ, ਜਦ ਕੁਰਾਨ ਪਾਕ ਦਾ ਪੰਜਾਬੀ ਤਰਜਮਾ ਹੋਇਆ ਤੇ ਰੱਬ ਦੇ ਇਸ ਕੰਮ ਲਈ ਪੰਜਾਬੀ ਮੁਸਲਮਾਨਾਂ ਦੇ ਨਾਲ-ਨਾਲ ਪੰਜਾਬੀ ਹਿੰਦੂ ਤੇ ਪੰਜਾਬੀ ਸਿੱਖਾਂ ਨੇ ਵੀ ਮਾਲੀ ਮਦਦ ਕੀਤੀ। ਇਸ ਤੋਂ ਇਲਾਵਾ ਜਨਾਬ ਸ਼ਰੀਫ ਕੁੰਜਾਹੀ ਸਾਹਿਬ, ਮੌਲਾਨਾ ਹਦਾਇਤੁੱਲਾ ਸਾਹਿਬ, ਪ੍ਰੋਫੈਸਰ ਮੁਹੰਮਦ ਅਨਾਇਤੁੱਲਾ ਸਾਹਿਬ, ਜਨਾਬ ਨੁਸਰਤ ਨਸ਼ਰੋ ਇਸ਼ਾਤ ਸਾਹਿਬ ਤੇ ਜਨਾਬ ਤੋਕੀਰ ਖਾਨ ਸਾਹਿਬ ਨੇ ਵੀ ਆਪਣੇ ਪੰਜਾਬੀ ਹੋਣ ਦਾ ਹੱਕ ਅਦਾ ਕੀਤਾ ਤੇ ਆਪਣੀ ਪੰਜਾਬੀ ਕੌਮ ਲਈ ਪੰਜਾਬੀ ਜ਼ਬਾਨ ਵਿੱਚ ਕੁਰਾਨ ਪਾਕ ਦਾ ਤਰਜਮਾ ਕੀਤਾ। ਇਸ ਤੋਂ ਇਲਾਵਾ ਵੀ ਕਈ ਹੋਰ ਪੰਜਾਬੀਆਂ ਨੇ ਇਹ ਨੇਕ ਕੰਮ ਕੀਤਾ। ਸਾਡਾ ਅਕੀਦਤ ਭਰਿਆ ਸਲਾਮ ਹੈ ਪੰਜਾਬੀ ਕੌਮ ਦੇ ਇਹਨਾਂ ਸਭ ਅਜ਼ੀਮ ਤੇ ਗਯੂਰ ਪੁੱਤਰਾਂ ਨੂੰ। ਦੌਰੇ ਹਾਜ਼ਰ ਵਿੱਚ ਪੰਜਾਬੀ ਕੌਮ ਵਾਸਤੇ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿ ਅਲਹਮਦੁਲਿਲਾ ਰੱਬ ਦੇ ਫਜ਼ਲ ਨਾਲ ਉਹਨਾਂ ਦੀ ਆਪਣੀ ਜ਼ਬਾਨ ਪੰਜਾਬੀ ਵਿੱਚ ਸੌਖੇ ਤੇ ਸਾਦਾ ਅੱਖਰਾਂ ਵਾਲੇ ਪੰਜਾਬੀ ਤਰਜਮੇ ਵਾਲੇ ਕੁਰਾਨ ਪਾਕ ਦੀ ਅਸ਼ਾਤ ਮੁਕੰਮਲ ਹੋ ਚੁੱਕੀ ਹੈ। ਪੰਜਾਬੀ ਤਰਜਮੇ ਵਾਲੇ ਕੁਰਾਨ ਪਾਕ ਦੀ ਇਹ ਅਸ਼ਾਤ ਦਾਰੁਸਸਲਾਮ ਨੇ ਕੀਤੀ ਹੈ। ਦਾਰੁਸਸਲਾਮ ਇੱਕ ਵਧੀਆ ਬਿਹਤਰੀਨ ਅਸ਼ਾਤੀ ਇਦਾਰਾ ਹੈ ਤੇ ਇਸਲਾਮੀ ਕਿਤਾਬਾਂ ਦੀ ਅਸ਼ਾਤ ਦੇ ਹਵਾਲੇ ਨਾਲ ਦਾਰੁਲ ਸਲਾਮ ਦਾ ਸ਼ੁਮਾਰ ਦੁਨੀਆ ਦੇ ਵੱਡੇ ਤੇ ਬਿਹਤਰੀਨ ਅਸ਼ਾਤੀ ਇਦਾਰਿਆਂ ਵਿੱਚ ਹੁੰਦਾ ਹੈ। ਇਹ ਪੰਜਾਬੀ ਤਰਜਮੇ ਵਾਲੇ ਕੁਰਾਨ ਪਾਕ ਦਾਰੁਸਸਲਾਮ ਦੇ ਤਮਾਮ ਸ਼ੋਰੂਮਜ਼ ਦੁਕਾਨਾਂ ਉੱਤੇ ਦਸਤਿਆਬ ਹੈ। ਅਲਹਮਦੁਲਿਲਾ ਅਸੀਂ ਉਹਨਾਂ ਸਭ ਦੋਸਤ ਅਹਿਬਾਬ ਦਾ ਢੇਰ ਸਾਰਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਵੀ ਇਸ ਮੁਕੱਦਸ ਕੰਮ ਦੀ ਕਾਮਯਾਬ ਤਕਮੀਲ ਵਾਸਤੇ ਅਮਲੀ ਕੰਮ ਕੀਤਾ, ਚਾਹੇ ਉਹ ਕੰਮ ਤਾਲੀਮੀ ਹਵਾਲੇ ਨਾਲ ਹੋਵੇ, ਮਾਲੀ ਹਵਾਲੇ ਨਾਲ ਜਾਂ ਫਿਰ ਦੁਆ ਕੀਤੀ। ਖਸੂਸੀ ਸ਼ੁਕਰੀਆ ਡਾਇਰੈਕਟਰ ਦਾਰੁਸਸਲਾਮ ਜਨਾਬ ਅਬਦੁਲ ਮਾਲਿਕ ਮੁਜਾਹਿਦ ਸਾਹਿਬ ਦਾ, ਜਿਨ੍ਹਾਂ ਜ਼ਾਤੀ ਦਿਲਚਸਪੀ ਨਾਲ ਇਸ ਕੰਮ ਨੂੰ ਮੁਕੰਮਲ ਕਰਵਾਇਆ। ਜਨਾਬ ਪ੍ਰੋਫੈਸਰ ਰਿਟਾਇਰਡ ਰੋਸ਼ਨ ਖਾਨ ਸਾਹਿਬ ਦਾ, ਜਿਨ੍ਹਾਂ ਦੌਰੇ ਹਾਜ਼ਰ ਵਿੱਚ ਪੰਜਾਬੀ ਜ਼ਬਾਨ ਵਿੱਚ ਤਰਜਮਾ ਕਰਕੇ ਆਪਣੇ ਪੰਜਾਬੀ ਹੋਣ ਦਾ ਤੇ ਆਪਣੀ ਪੰਜਾਬੀ ਜ਼ਬਾਨ ਦਾ ਵੀ ਹੱਕ ਅਦਾ ਕਰ ਦਿੱਤਾ। ਪੰਜਾਬੀ ਕੌਮ ਇਹਨਾਂ ਦਾ ਅਹਿਸਾਨ ਹਮੇਸ਼ਾ ਯਾਦ ਰੱਖਸੀ ਇਨਸ਼ਾਅੱਲਾ। ਜਨਾਬ ਕੌਰੀ ਤਾਰਿਕ ਜਾਵੇਦ ਸਾਹਿਬ ਦਾ, ਜਿਨ੍ਹਾਂ ਕੁਰਾਨ ਪਾਕ ਦੇ ਪੰਜਾਬੀ ਤਰਜਮੇ ਦੀ ਨਜ਼ਰੇ ਸਾਨੀ ਦਾ ਕੰਮ ਕੀਤਾ ਤੇ ਇਸ ਕੰਮ ਨੂੰ ਪੂਰਾ ਕਰਨ ਵਾਲੀ ਦਾਰੁਸਸਲਾਮ ਦੀ ਸਾਰੀ ਟੀਮ ਦਾ ਸ਼ੁਕਰੀਆ। ਗਯੂਰ ਤੇ ਅਜ਼ੀਮ ਪੰਜਾਬੀ ਕੌਮ ਅੱਗੇ ਅਪੀਲ ਹੈ ਕਿ ਪੰਜਾਬੀ ਤਰਜਮੇ ਵਾਲੇ ਕੁਰਾਨ ਪਾਕ ਨੂੰ ਪੜ੍ਹੋ, ਸਮਝੋ ਤੇ ਉਸ ਤੇ ਅਮਲ ਕਰੋ। ਸ਼ੁਕਰੀਆ ਵਸਲਾਮ।